ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਮਨਦੀਪ ਪੁਨੀਆ ਜੀ ਦੇ ਨਾਲ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਬਿਯੋਂਡ ਦਾ ਹੈਡਲਾਈਨਸ। ਮਨਦੀਪ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਅੱਜ 13 ਅਕਤੂਬਰ ਦਾ ਦਿਨ ਹੈਗਾ ਆ ਜੀ, ਸੋਮਵਾਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਮਨਦੀਪ। ਆਈ ਲਵ ਮੁਹੰਮਦ ਮੁਹਿੰਮ ਤੋਂ ਬਾਅਦ 4500 ਮੁਸਲਮਾਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਆ। 265 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਰੇਲੀ ਵਿੱਚ ਨਿਸ਼ਾਨਾ ਸਾਧਣ ਦੇ ਦੋਸ਼ ਲਗਾਏ ਗਏ। ਹਾਂਜੀ, ਆਈ ਲਵ ਮੁਹੰਮਦ ਕੈਂਪੇਨ ਚਲਾਇਆ ਗਿਆ ਸੀ ਮੁਸਲਮਾਨਾਂ ਵੱਲੋਂ। ਉਸ ਤੋਂ ਬਾਅਦ ਲਗਾਤਾਰ ਉਸ ਮੁਹਿੰਮ ਨੂੰ ਲੈ ਕੇ ਗ੍ਰਿਫਤਾਰੀਆਂ ਹੋਈਆਂ ਨੇ। ਸਭ ਤੋਂ ਵੱਧ ਜਿਹੜੇ ਮੁਸਲਮਾਨ ਟਾਰਗੇਟ ਕੀਤੇ ਗਏ ਉਹ ਉੱਤਰ ਪ੍ਰਦੇਸ਼ 'ਚ ਕੀਤੇ ਗਏ, ਖਾਸ ਕਰ ਬਰੇਲੀ ਇਲਾਕੇ 'ਚ। 4500 ਮੁਸਲਮਾਨਾਂ ਤੇ ਮੁਕੱਦਮੇ ਦਰਜ ਕੀਤੇ ਗਏ ਹੈਗੇ ਤੇ 265 ਮੁਸਲਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਐਸੋਸੀਏਸ਼ਨ ਫॉर ਪ੍ਰੋਟੈਕਸ਼ਨ ਆਫ ਸਿਵਲ ਰਾਈਟਸ APCR ਨੇ ਅੱਜ ਇੱਕ ਰਿਪੋਰਟ ਜਾਰੀ ਕੀਤੀ ਹੈ। ਉਹਦੇ 'ਚ ਉਹਨਾਂ ਨੇ ਸਾਰੀ ਜਿਹੜੀ ਜਾਣਕਾਰੀ ਹੈ ਕਿ ਕਿੰਨੇ ਮੁਸਲਮਾਨਾਂ ਤੇ ਕੌਣ-ਕੌਣ ਨੇ ਜਿਹੜੇ ਮੁਸਲਮਾਨ ਨੌਜਵਾਨ ਜਿਨ੍ਹਾਂ ਤੇ ਮੁਕੱਦਮੇ ਹੋਏ ਨੇ, 265 ਜਾਣੇ ਕਿਹੜੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਕੱਲੇ ਬਰੇਲੀ ਚੋਂ 99 ਆਪਾਂ ਕਹੀਏ ਕਿ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਇਹਦੇ ਤੇ ਕਈ ਸਵਾਲ ਵੀ ਉੱਠੇ ਨੇ। ਸਵਾਲ ਤਾਂ ਇਹ ਵੀ ਉੱਠੇ ਨੇ ਕਿ ਬਹੁਤ ਸਾਰੇ ਜਿਹੜੇ ਮੁਸਲਿਮ ਬਹੁਲ ਇਲਾਕੇ ਸੀਗੇ ਉੱਥੇ ਸਿਕਿਉਰਿਟੀ ਫੋਰਸਿਸ, PAC, RPF ਇਹ ਸਾਰੀਆਂ ਤੈਨਾਤ ਕੀਤੀਆਂ ਗਈਆਂ ਹੈਗੀਆਂ। ਕਈ ਥਾਵਾਂ ਤੇ ਇੰਟਰਨੈਟ ਜਿਹੜੀਆਂ ਸੇਵਾਵਾਂ ਨੇ, ਇੰਟਰਨੈਟ ਸ਼ਟਡਾਊਨ ਦੀ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। 48 ਘੰਟੇ ਸਰਕਾਰ ਨੇ ਉੱਥੇ ਇੰਟਰਨੈਟ ਬੰਦ ਰੱਖੇ। ਇਸ ਤੋਂ ਇਲਾਵਾ ਉੱਥੇ ਵਿਆਪਕ ਤੌਰ ਤੇ ਜਿਹੜਾ ਡਰ ਹੈ ਉਹ ਪਸਾਰਿਆ ਗਿਆ ਤੇ ਡਰਾਉਣੇ ਫਲੈਗ ਮਾਰਚ ਵੀ ਹੋਏ। ਦੁਕਾਨਾਂ ਨੂੰ ਸੀਲ ਕੀਤਾ ਗਿਆ। ਕਈ ਥਾਵਾਂ ਤੇ ਪੀਲੇ ਪੰਜੇ ਵੀ ਚੱਲੇ, ਬਲਡੋਜ਼ਰ ਵੀ ਚਲਾਇਆ ਗਿਆ। ਤਾਂ ਇਹ ਘਟਨਾਕ੍ਰਮ ਆਪਾਂ ਨੂੰ ਦੇਖਣ ਨੂੰ ਮਿਲਿਆ ਆਈ ਲਵ ਮੁਹੰਮਦ ਤੋਂ ਬਾਅਦ। ਇਸ ਨੂੰ ਕਿਵੇਂ ਡੀਕੋਡ ਕੀਤਾ ਜਾਵੇ, ਆਪਾਂ ਲਗਾਤਾਰ ਜਦੋਂ ਤੋਂ ਇਸ ਮੁਹਿੰਮ ਦੇ ਬਾਰੇ ਗੱਲ ਕਰ ਰਹੇ ਹਾਂ, ਮੁਸਲਮਾਨਾਂ ਜੀ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਇਹਦੇ ਬਾਰੇ ਗੱਲ ਕਰ ਰਹੇ ਹਾਂ, ਆਪਾਂ ਉਦੋਂ ਤੋਂ ਹੀ ਇੱਕੋ ਗੱਲ ਕਹਿ ਰਹੇ ਹਾਂ ਕਿ ਦੇਖੋ ਕਿਵੇਂ ਆਪਣੇ ਰੱਬ ਨੂੰ ਸੈਲੀਬ੍ਰੇਟ ਕਰਨ ਵਾਲੀ ਜਿਹੜੀ ਚੀਜ਼ ਹੈ, ਕਿ ਮਤਲਬ ਉਹ ਇਹੀ ਕਹਿ ਰਹੇ ਨੇ ਕਿ ਅਸੀਂ ਆਪਣੇ ਰੱਬ ਨੂੰ ਪਿਆਰ ਕਰਦੇ ਹਾਂ, ਉਹਨੂੰ ਵੀ ਕ੍ਰਿਮੀਨਲਾਈਜ਼ ਕੀਤਾ ਜਾ ਰਿਹਾ ਗਾ। ਮੁਸਲਮਾਨ ਕਮਿਊਨਿਟੀ 'ਚ ਡਰ ਪਸਾਰਿਆ ਜਾ ਰਿਹਾ ਹੈਗਾ ਕਿ ਉਹ ਆਪਣਾ ਜਿਹੜਾ ਨਬੀ ਹੈ, ਆਪਣਾ ਜਿਹੜਾ ਮੌਲਾ, ਆਪਣਾ ਜਿਹੜਾ ਰੱਬ ਹੈ, ਉਹਦੇ ਪ੍ਰਤੀ ਆਪਣਾ ਇਸ਼ਕ ਵੀ ਨਾ ਜ਼ਾਹਿਰ ਕਰ ਸਕਣ। ਇਹ ਵੀ ਨਾ ਕਹਿ ਸਕਣ ਕਿ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ। ਤਾਂ ਇਹ ਸਾਰੇ ਘਟਨਾਕ੍ਰਮ ਨੂੰ ਹੀ ਕ੍ਰਿਮੀਨਲਾਈਜ਼ ਕੀਤਾ ਜਾ ਰਿਹਾ ਹੈਗਾ। ਤਾਂ ਇਹ ਬੜਾ ਦੁਖਦ ਹੈ ਕਿ ਜਿਹੜੀ ਕਿਸੇ ਦੀ ਸ਼ਰਧਾ ਹੈ, ਕਿਸੇ ਦੀ ਆਸਥਾ ਹੈ, ਉਹਨੂੰ ਵੀ ਅੱਜ ਦੇ ਟਾਈਮ ਜੇ ਖਾਸ ਕਰ ਜੇ ਉਹ ਮਾਈਨੋਰਿਟੀ ਕਮਿਊਨਿਟੀ ਤੋਂ ਹੈਗੇ ਆ ਤਾਂ ਉਹਨੂੰ ਕ੍ਰਿਮੀਨਲਾਈਜ਼ ਕਰਨ ਵੱਲ ਸਟੇਟ ਵਧਿਆ ਹੋਇਆ ਗਾ। ਜੀ। ਸੋ ਇਹ ਸਪਸ਼ਟ ਹੀ ਆ ਵੀ ਇਹਨਾਂ ਦਾ ਪੈਂਤੜਾ ਕੀ ਆ ਤੇ ਇਹ ਚੀਜ਼ ਕੀ ਆ। ਮੈਜੋਰੀਟੇਰੀਅਨ ਰੂਲ ਦਾ ਤਾਂ ਹੀ ਆਪਾਂ ਰੌਲਾ ਪਾਉਂਦੇ ਰਹਿੰਦੇ ਹਾਂ ਵੀ ਉਹ ਕਿਉਂ ਨੁਕਸਾਨਦੇਹ ਹੁੰਦਾ ਆ, ਜਦੋਂ ਰੱਬ ਨੂੰ ਵੀ ਤੁਹਾਨੂੰ ਜਿਹੜਾ ਉਹ ਮੰਨਣ ਨਹੀਂ ਦਿੱਤਾ ਜਾ ਰਿਹਾ। ਹਮ। ਮਨਦੀਪ ਜੀ, ਅੱਗੇ ਗੱਲ ਵਧਦੇ ਹਾਂ। ਸਿੱਧਰਮਈਆ ਦੇ ਪੁੱਤਰ ਨੇ RSS ਦੀ ਤੁਲਨਾ ਤਾਲੀਬਾਨ ਦੇ ਨਾਲ ਕੀਤੀ ਆ, ਪਾਬੰਦੀ ਦੀ ਮੰਗ ਕੀਤੀ ਆ। ਕਰਨਾਟਕ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਰਕਾਰੀ ਥਾਵਾਂ ਤੇ ਸ਼ਾਖਾਵਾਂ ਰੱਖਣ ਦੀ ਜਾਂਚ ਕੀਤੀ ਜਾਵੇਗੀ, ਪਰ ਤਾਲੀਬਾਨ ਦੇ ਨਾਲ ਤੇ ਹਾਈ ਲੈਵਲ ਮੀਟਿੰਗ ਹੋਣ ਦੀ, ਇਹ RSS ਦੇ ਬੰਦੀ ਕਰ ਰਹੇ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ। ਸੋ ਕਿਹੜੀ ਪਾਬੰਦੀ ਦੀ ਗੱਲ ਹੋਊਗੀ ਇੱਥੇ? ਦੇਖੋ ਅੱਜ ਇੱਕ ਨਾ ਕੇਰਲਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਆਪਾਂ ਨੂੰ ਦੇਖਣ ਨੂੰ ਮਿਲੀ। ਉੱਥੇ ਕੇਰਲਾ ਦੇ ਵਿੱਚ ਇੱਕ ਟਾਊਨ ਹੈ ਤਿਰੂਵਨੰਤਪੁਰਮ। ਜੀ ਉੱਥੇ 26 ਸਾਲ ਦਾ ਸੌਫਟਵੇਅਰ ਇੰਜੀਨੀਅਰ ਸੀ। ਉਹਨੇ 9 ਅਕਤੂਬਰ ਨੇ ਆਤਮ ਹੱਤਿਆ ਕਰ ਲਈ ਤੇ ਉਹਦੇ 'ਚ ਇੱਕ ਸੁਸਾਈਡ ਨੋਟ ਲਿਖਿਆ ਸੀਗਾ। ਉਹਦੇ 'ਚ 15 ਪੇਜਾਂ ਦਾ ਸੁਸਾਈਡ ਨੋਟ ਉਸਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਕੀਤਾ। ਉਹਦੇ 'ਚ ਉਹਨਾਂ ਨੇ RSS ਅਤੇ ਉਹਦੇ ਨਾਲ ਜੁੜੇ ਹੋਏ ਲੋਕਾਂ ਤੇ ਗੰਭੀਰ ਆਰੋਪ ਲਾਏ। ਉਹਨਾਂ ਨੇ ਕਿਹਾ ਕਿ ਅਸੀਂ ਇਸ ਸੰਗਠਨ ਨਾਲ ਜੁੜੇ ਸੀਗੇ, ਪਰ 3-4 ਸਾਲ ਪਹਿਲਾਂ, ਪਰ ਜਦੋਂ ਅਸੀਂ RSS ਕੈਂਪਸ ਦੇ ਵਿੱਚ ਜਾਂਦੇ ਸੀ ਤੇ ਮੇਰਾ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ। ਇਸੇ ਵਜ੍ਹਾ ਨਾਲ ਮੈਨੂੰ ਡਿਪਰੈਸ਼ਨ ਹੋਇਆ, ਮੈਨੂੰ ਜੀਵਨ ਭਰ ਸਦਮਾ ਰਹਿਣਾ ਸੀਗਾ ਤੇ ਮੈਂ ਇਸ ਡਿਪਰੈਸ਼ਨ ਨੂੰ ਝੇਲ ਨਹੀਂ ਸਕਦਾ ਸੀਗਾ। ਇਸ ਕਰਕੇ ਮੈਂ ਆਪਣੀ ਜਾਨ ਲੈਣ ਦਾ ਫੈਸਲਾ ਲੈ ਰਿਹਾ ਗਾ ਤੇ ਉਸ ਮੁੰਡੇ ਨੇ ਸੁਸਾਈਡ ਕਰ ਲਿਆ। ਇਸ ਤੋਂ ਬਾਅਦ ਲਗਾਤਾਰ ਉੱਦਾਂ RSS ਦੇ ਕੈਂਪਸ ਬਾਰੇ ਗੱਲਾਂ ਪਹਿਲਾਂ ਵੀ ਚੱਲਦੀਆਂ ਨੇ ਕਿ ਉੱਥੇ ਜਿਹੜਾ
ਇਹ ਪੈਟਰਨ ਦੇਖਣ ਨੂੰ ਮਿਲਿਆ ਹੈਗਾ ਕਿ ਨੌਜਵਾਨ ਬੱਚਿਆਂ ਦਾ ਉੱਥੇ ਜਾਂ ਫਿਰ ਕਮ ਉਮਰ ਦੇ ਬੱਚਿਆਂ ਦਾ ਯੌਨ ਸ਼ੋਸ਼ਣ ਹੁੰਦਾ ਗਾ। ਕਈ ਸਾਰੀ ਵੀਡੀਓਜ਼ ਵੀ ਪਹਿਲਾਂ ਵਾਇਰਲ ਹੋਈਆਂ ਨੇ ਇਹਨਾਂ ਨੂੰ ਜੀ। ਇਸ ਚੀਜ਼ ਨੂੰ ਰਿਲੇਟਡ ਲੈ ਕੇ। ਤਾਂ ਹੁਣ ਇਹ ਮੁੰਡੇ ਨੇ ਸੁਸਾਈਡ ਕੀਤਾ, ਉਸ ਤੋਂ ਬਾਅਦ ਤਾਂ ਇਹ ਮੁੰਡਾ ਖਾਸਾ ਸਾਊਥ ਇੰਡੀਆ 'ਚ ਖਾਸਾ ਪੱਕਿਆ ਹੋਇਆ ਗਾ। ਕਰਨਾਟਕਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਉੱਥੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਨੇ ਸਿੱਧਾਰਮਈਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਵੀ ਸਰਕਾਰੀ ਥਾਂ ਤੇ ਆਰਐਸਐਸ ਦੀ ਸ਼ਾਖਾ ਨਹੀਂ ਲੱਗਣ ਦਿਆਂਗੇ। ਤੇ ਉਹਨਾਂ ਦੇ ਬੇਟੇ ਨੇ ਤਾਂ ਇਹ ਕਹਿਤਾ ਕਿ ਇਹ ਤਾਂ ਤਾਲਿਬਾਨ ਵਰਗੀ ਆਰਗੇਨਾਈਜੇਸ਼ਨ ਹੈ, ਇਸ ਨੂੰ ਤਾਂ ਬੈਨ ਹੀ ਕੀਤਾ ਜਾਵੇ। ਤਾਂ ਇਹ ਜਿਹੜਾ ਸਾਰਾ ਵਿਵਾਦ ਉੱਥੇ ਇਹਦਾ ਸਿਰਾ ਜੁੜਦਾ ਗਾ। ਅੱਜ ਦੇ ਟਾਈਮ ਸਾਊਥ ਇੰਡੀਆ 'ਚ ਆਰਐਸਐਸ ਨੂੰ ਲੈ ਕੇ ਠੀਕ ਠਾਕ ਆਪਾਂ ਕਹਿ ਲਈਏ ਕਿ ਮਾਹੌਲ ਖੜਿਆ ਹੋ ਰਿਹਾ ਗਾ। ਈਵਨ ਜਿਹੜੇ ਮੱਲਿਕਾਰਜੁਨ ਖੜਗੇ ਹੈਗੇ ਕਰਨਾਟਕ ਤੋਂ ਆਉਂਦੇ ਨੇ, ਉਹਨਾਂ ਦੇ ਬੇਟੇ ਪ੍ਰਿਯੰਕ ਖੜਗੇ ਜਿਹੜੇ ਕਿ ਕਰਨਾਟਕ ਸਰਕਾਰ 'ਚ ਮੰਤਰੀ ਵੀ ਨੇ, ਉਹਨਾਂ ਨੇ ਵੀ ਇਹ ਕਿਹਾ ਗਾ ਕਿ ਆਰਐਸਐਸ ਸਰਕਾਰੀ ਸਕੂਲਾਂ ਤੇ ਸਟੇਡੀਅਮਾਂ 'ਚ ਸ਼ਾਖਾਵਾਂ ਲਾਉਂਦੇ ਹੈਗੇ ਆ। ਮੇਰੇ ਵਿਚਾਰ ਮੁਤਾਬਕ ਇਹ ਬੱਚਿਆਂ ਦਾ ਬ੍ਰੇਨ ਵਾਸ਼ ਕਰਦੇ ਨੇ, ਉਹਨਾਂ ਯੁਵਾਵਾਂ ਦਾ ਬ੍ਰੇਨ ਵਾਸ਼ ਕਰਦੇ ਨੇ। ਇਸ ਕਰਕੇ ਇਹਨਾਂ ਦੀ ਗਤੀਵਿਧੀਆਂ ਤੇ ਰੋਕ ਲੱਗਣੀ ਚਾਹੀਦੀ ਤੇ ਇਹਨਾਂ ਨੂੰ ਸਰਕਾਰੀ ਸਟੇਡੀਅਮਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਸ਼ਾਖਾਵਾਂ ਨਾ ਲਾਣ ਦਿੱਤੀਆਂ ਜਾਣ। ਇੱਕ ਆਰਗੂਮੈਂਟ ਇਹ ਵੀ ਹੈ ਕਿ ਆਰਐਸਐਸ ਕੋਈ ਰਜਿਸਟਰਡ ਆਰਗੇਨਾਈਜੇਸ਼ਨ ਨਹੀਂ ਹੈ। ਜਦ ਕੋਈ ਉਹਦਾ ਕੋਈ ਉਹ ਸਿਰਫ ਇੱਕ ਸਵੈਛਿਕ ਇੱਕ ਵੋਲੰਟੀਅਰ ਆਰਗੇਨਾਈਜੇਸ਼ਨ, ਜੇ ਉਹ ਰਜਿਸਟਰਡ ਜੀ। ਆਰਗੇਨਾਈਜੇਸ਼ਨ ਨਹੀਂ ਹੈ ਤਾਂ ਫਿਰ ਮਤਲਬ ਉਹਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਹਦੀ ਜ਼ਿੰਮੇਦਾਰੀ ਕਿਹਦੀ ਤੈਅ ਕੀਤੀ ਜਾਊਗੀ। ਹੂੰ। ਤਾਮਿਲਨਾਡੂ 'ਚ ਆਲਰੇਡੀ ਆਰਐਸਐਸ ਨੂੰ ਸਰਕਾਰੀ ਕੈਂਪਸਿਸ ਦੇ ਵਿੱਚ ਗਤੀਵਿਧੀ ਕਰਨ ਤੋਂ ਰੋਕ ਲਗਾ ਰੱਖੀ ਹੈ। ਆਰਐਸਐਸ ਨਾ ਸਰਕਾਰੀ ਸਟੇਡੀਅਮਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਸਰਕਾਰੀ ਜਿਹੜੇ ਕੈਂਪਸ ਹੋ ਗਏ ਕਿਸੇ ਵੀ ਚੀਜ਼ ਦੇ, ਭਾਵੇਂ ਦਾਣਾ ਮੰਡੀ ਹੋਵੇ ਜੇ ਸਰਕਾਰੀ ਹੈ ਤਾਂ ਉਹ, ਤਾਂ ਉੱਥੇ ਆਰਐਸਐਸ ਵਾਲੇ ਆਪਣੀ ਐਕਟੀਵਿਟੀਜ਼ ਨਹੀਂ ਕਰ ਸਕਦੇ। ਇਹ ਫੈਸਲਾ ਪਹਿਲਾਂ ਤਮਿਲਨਾਡੂ ਵਾਲਿਆਂ ਨੇ ਲਿਆ ਹੋਇਆ ਗਾ। ਮੈਨੂੰ ਲੱਗਦਾ ਗਾ ਕਿ ਸ਼ਾਇਦ ਇਹ ਫੈਸਲਾ ਕਰਨਾਟਕ ਵਾਲੇ ਵੀ ਲੈ ਲੈਣ, ਕੇਰਲਾ 'ਚ ਵੀ ਇਸ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਹੋਊਗਾ। ਤਾਂ ਇੱਕ ਪੂਰਾ ਸਾਊਥ ਇੰਡੀਆ ਦੇ ਵਿੱਚ ਐਂਟੀ ਆਰਐਸਐਸ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਾ। ਆਰਐਸਐਸ ਨੂੰ ਸਹੀ ਮਾਇਨੇ 'ਚ ਜੇ ਆਈਡੀਓਲੋਜੀਕਲ ਦੇਖੀਏ ਤਾਂ ਸਾਊਥ ਇੰਡੀਆ ਦੇ ਜਿਹੜੇ ਸੂਬੇ ਨੇ ਉਹ ਸਹੀ ਮਾਇਨੇ 'ਚ ਇਹਨਾਂ ਨੂੰ ਟੱਕਰਾ ਦੇ ਰਹੇ ਨੇ। ਹੂੰ। ਨਹੀਂ ਬਿਲਕੁਲ, ਤੇ ਇਹ ਸਾਰਾ ਚੀਜ਼ਾਂ ਆਪਣੇ ਸਾਹਮਣੇ ਹੀ ਆ। ਤੇ ਉੱਦਾਂ ਹੁਣ ਤੁਸੀਂ ਜਿੱਦਾਂ ਮੈਂ ਪਹਿਲੋਂ ਵੀ ਸ਼ੁਰੂਆਤ 'ਚ ਵੀ ਕੀਤਾ ਵੀ ਜਿੱਦਾਂ ਤਾਲਿਬਾਨ ਦੇ ਨਾਲ ਤੇ ਹੱਥ ਮਿਲਾ ਕੇ ਜਿਹੜਾ ਉਹ ਚੱਲ ਰਹੇ ਆ, ਉਹ ਹੂੰ। ਜਿਨ੍ਹਾਂ ਨੂੰ ਇੱਕ ਟਾਈਮ ਦੇ ਉੱਤੇ ਅੱਤਵਾਦੀ ਆਖਿਆ ਜਾਂਦਾ ਸੀ, ਉਹ ਹੁਣ ਮਿਨਿਸਟਰ ਨੇ, ਉਹ ਆ ਕੇ ਇੱਥੇ ਉਹਨਾਂ ਨੂੰ ਪੂਰਾ ਪ੍ਰੋਟੋਕਾਲ ਜਿਹੜਾ ਉਹ ਮਿਲ ਰਿਹਾ ਆ। ਸੋ ਤੁਹਾਨੂੰ ਲੱਗਦਾ ਵੀ ਇਹ ਚੀਜ਼ ਅਸਲ ਦੇ ਵਿੱਚ ਇਹ ਚੀਜ਼ ਸੰਭਵ ਹੈਗੀ ਆ? ਜਿੱਥੇ ਇੱਕ ਆਪਾਂ ਪਹਿਲੀ ਖਬਰ 'ਚ ਦੇਖਿਆ ਵੀ ਦੂਜੇ ਜਿਹੜੇ ਆ ਉਹ ਧਰਮ ਦੇ ਲੋਕਾਂ ਨੂੰ ਆਪਣਾ ਰੱਬ ਵੀ ਮੰਨਣ ਦੀ ਜਿਹੜੀ ਪੂਜਣ ਦੀ ਜਿਹੜੀ ਉਹ ਇਜਾਜ਼ਤ ਨਾ ਹੋਵੇ, ਉੱਥੇ ਇਹੋ ਜਿਹੀਆਂ ਸ਼ਾਖਾਵਾਂ ਦੇ ਉੱਤੇ ਕੁਛ ਹੋ ਵੀ ਸਕਦਾ ਹੈ? ਦੇਖੋ ਮਤਲਬ ਖਾਸ ਕਰ ਨੋਨ ਬੀਜੇਪੀ ਰੂਲਡ ਸਟੇਟਸ 'ਚ ਤਾਂ ਲੋਕ ਕਰਨਗੇ ਹੀ, ਜਿਵੇਂ ਤਾਮਿਲਨਾਡੂ ਨੇ ਠੀਕ ਆਲਰੇਡੀ ਹੈ। ਬੈਨ ਕਰ ਰੱਖਿਆ ਗਾ ਤੇ ਕਰਨਾਟਕ ਵੀ ਕਰ ਸਕਦਾ ਗਾ ਤੇ ਕੇਰਲਾ ਵੀ। ਇਹ ਮੈਨੂੰ ਲੱਗਦਾ ਗਾ ਕਿ ਸਾਊਥ ਇੰਡੀਆ ਦੇ ਸੂਬਿਆਂ ਦੇ ਵਿੱਚ ਤਾਂ ਇਸ ਬਾਰੇ ਜ਼ਰੂਰ ਹਲਚਲ ਹੋਊਗੀ, ਉੱਥੇ ਤਾਂ ਚੀਜ਼ਾਂ ਹੋਣਗੀਆਂ। ਜੀ। ਅਗਲੀ ਗੱਲ ਕਰਦੇ ਜਾਈਏ, ਮਨਦੀਪ ਜੀ, ਬਾਬਾ ਸਦੀਕੀ ਦੇ ਕਤਲ ਤੋਂ 1 ਸਾਲ ਬਾਅਦ 27 ਗ੍ਰਿਫਤਾਰ ਨੇ। ਅਬ ਸਾਲ ਹੋ ਗਿਆ ਉਸ ਪੂਰੇ ਮਾਮਲੇ ਨੂੰ, 27 ਗ੍ਰਿਫਤਾਰ ਹੋਏ ਨੇ। ਮਾਸਟਰਮਾਈਂਡ ਕਹਿੰਦੇ ਅਜੇ ਵੀ ਫਰਾਰ ਆ। ਪੁਲਿਸ ਨੂੰ ਕਤਲ ਦੇ ਪਿੱਛੇ ਦਾ ਮਕਸਦ ਨਹੀਂ ਪਤਾ। ਵਕੀਲ ਦਾ ਕਹਿਣਾ ਵੀ ਸੱਚਾਈ ਲੁਕਾਈ ਜਾ ਰਹੀ ਹੈ। ਦੇਖੋ ਸਾਲ ਪੂਰਾ ਹੋ ਚੁੱਕਿਆ ਗਾ। ਸਾਲ ਪਿਛਲਾ ਸੀਗਾ, ਤਰੀਕ ਸੀ 12 ਅਕਤੂਬਰ। ਬੰਬੇ ਦੇ ਬਾਂਦਰਾ ਦੇ ਖੇਰਵਾੜੀ ਸਿਗਨਲ ਤੇ ਉਹਨਾਂ ਦੀ ਰਾਤ ਨੂੰ 9:30 ਵਜੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਉਹਦੇ 'ਚ ਜਿਹੜੇ ਕਨੈਕਸ਼ਨ ਜੁੜੇ ਸੀ ਉਹ ਹਰਿਆਣਾ ਪੰਜਾਬ ਨਾਲ ਜੁੜੇ ਸੀਗੇ। ਉਹਨਾਂ ਨੂੰ 6 ਗੋਲੀਆਂ ਮਾਰੀਆਂ ਗਈਆਂ ਸੀ। ਜੀ। ਬਾਬਾ ਸਿੱਦੀਕੀ ਉੱਥੇ ਲੋਕਲ ਐਮਐਲਏ ਹੁੰਦੇ ਸੀ। ਉਹਨਾਂ ਦੀ ਆਪਾਂ ਕਹਿ ਲਈਏ ਕਿ ਮਸ਼ਹੂਰੀ ਇਸ ਕਰਕੇ ਹੋਈ ਕਿਉਂਕਿ ਉਹਦੀ ਜਿਹੜੀ ਦੋਸਤੀ ਸੀਗੀ ਉਹ ਸਲਮਾਨ ਖਾਨ, ਸ਼ਾਹਰੁਖ ਖਾਨ, ਵੱਡੇ ਜਿਹੜੇ ਫਿਲਮ ਸਟਾਰ ਹੋ ਗਏ ਉਹਨਾਂ ਨਾਲ ਸੀਗੀ। ਇਸ ਕਰਕੇ ਉਹ ਖਾਸਾ ਮਸ਼ਹੂਰ ਬੰਦਾ ਸੀਗਾ। ਤੇ ਉਹ ਸਾਰੇ ਘਟਨਾਕ੍ਰਮ ਦੀ ਜ਼ਿੰਮੇਦਾਰੀ ਅਨਮੋਲ ਬਿਸ਼ਨੋਈ ਨੇ ਲਈ ਸੀ, ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਗਾ, ਅਮਰੀਕਾ 'ਚ ਬੈਠਿਆ ਗਾ। ਜੀ। ਤੇ ਹਜੇ ਤੱਕ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਇੰਡੀਅਨ ਪੁਲਿਸ ਵੱਲੋਂ। 1 ਸਾਲ ਹੋ ਚੱਲਿਆ ਗਾ, 27 ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਹਦੇ 'ਚ ਕੁਛ ਜਾਣੇ ਸੀਗੇ ਆਪਾਂ ਕਹਿ ਲਈਏ ਕਿ ਪੰਜਾਬ ਦੇ, ਕੁਛ ਹਰਿਆਣੇ ਦੇ, ਕੁਛ 1-2 ਯੂਪੀ ਵਗੈਰਾ ਦੇ ਵੀ ਸੀਗੇ। ਤੇ ਇਹ
ਚੀਜ਼ਾਂ ਸੀਗੀਆਂ। 1-2 ਹੋਰ ਮੁੰਡੇ ਸੀ ਜਿਵੇਂ ਯਾਸੀਨ ਸੀਗੇ ਜਿਹਨੂੰ ਯਾਸੀਨ ਸੀਗਾ ਇੱਕ ਮੁੰਡਾ, ਜ਼ੀਸ਼ਾਨ ਅਖਤਰ ਜਿਹਦਾ ਨਾਂ ਸੀਗਾ। ਉਹ ਦੱਸਿਆ ਜਾ ਰਿਹਾ ਹੈਗਾ ਕਿ ਉਹ ਵੀ ਫਰਾਰ ਹੈ। ਉਹਨੂੰ ਦੱਸਿਆ ਜਾ ਰਿਹਾ ਹੈਗਾ ਕਿ ਉਹ ਅੱਜ ਦੇ ਟਾਈਮ ਮਤਲਬ ਇੱਕ ਤਾਂ ਇਹ ਵੀ ਹੈ ਕਿ ਇਹ ਸਾਰੇ ਨਾ ਕ੍ਰਾਈਮ ਕਰਕੇ ਬਾਹਰ ਭੱਜ ਜਾਂਦੇ ਨੇ। ਨਿਕਲ ਗਏ। ਅਜ਼ਰਬੈਜਾਨ 'ਚ ਦੱਸਿਆ ਜਾ ਰਿਹਾ ਹੈਗਾ ਕਿ ਯਾਸੀਨ ਅਜ਼ਰਬੈਜਾਨ 'ਚ ਬੈਠਿਆ ਹੈਗਾ ਤੇ ਗੁਰਮੇਲ ਸਿੰਘ ਹੈ, ਧਰਮਰਾਜ ਕਸ਼ਯਪ ਹੈ, ਸ਼ਿਵ ਕੁਮਾਰ ਹੈ, ਇਹ ਗ੍ਰਿਫਤਾਰ ਨੇ। ਬਾਕੀ ਹੋਰ ਵੀ ਨੇ 20 ਜਾਣੇ ਹੋਰ ਵੀ ਨੇ ਜਿਹਦੇ 'ਚ ਕਈ ਲੋਕਲ ਵੀ ਨੇ ਉਹਨਾਂ ਦੇ ਜਿਨ੍ਹਾਂ ਨੇ ਉੱਥੇ ਉੱਥੇ ਥਾਵਾਂ ਵਗੈਰਾ ਪ੍ਰੋਵਾਈਡ ਕਰਾਈਆਂ ਤੇ ਕਈ ਉਸ ਕਿਸਮ ਦੇ ਵੀ ਨੇ ਜਿਵੇਂ ਪੰਜਾਬ ਤੋਂ ਸੀਗਾ ਮੁੰਡਾ ਇੱਕ, ਹਰਿਆਣੇ ਤੋਂ ਗੁਰਮੇਲ ਪੰਜਾਬ ਦਾ ਹੈਗਾ, ਹੋਰ ਹਰਿਆਣੇ ਦੇ ਨੇ। ਤੇ ਇੱਕ ਵੱਡਾ ਸਵਾਲ ਹੈ ਕਿ ਮਤਲਬ ਇੰਨਾ ਹਾਈ ਪ੍ਰੋਫਾਈਲ ਮਰਡਰ ਸੀਗਾ, ਸਾਲ ਹੋ ਗਿਆ ਹਜੇ ਤੱਕ ਜਿਹੜੇ ਮਾਸਟਰਮਾਈਂਡ ਸੀਗੇ ਉਹਨਾਂ ਤੱਕ ਪੁਲਿਸ ਨਹੀਂ ਪਹੁੰਚ ਪਾਈ ਹੈ। ਤਾਂ ਆਮ ਬੰਦੇ ਨੂੰ ਕੀ ਮਤਲਬ ਕੋਈ ਨਿਆਂ ਮਿਲਣ ਦੀ ਮੈਨੂੰ ਤਾਂ ਕੋਈ ਉਮੀਦ ਲੱਗਦੀ ਨਹੀਂ। ਤਾਂ ਇੱਕ ਤਰਫ ਅਤੇ ਹੁਣ ਤਾਂ ਜਿਹੜੀ ਬਿਸ਼ਨੋਈ ਗੈਂਗ ਹੈ, ਲਾਰੈਂਸ ਬਿਸ਼ਨੋਈ ਹੋਰੀ ਨੇ, ਉਹ ਸ਼ਰੇਆਮ ਬਾਲੀਵੁੱਡ ਤੋਂ ਫਰੋਤੀਆਂ ਜਿਹੜਾ ਪ੍ਰੋਟੈਕਸ਼ਨ ਮਨੀ ਹੈ ਉਹ ਲੈਂਦੇ ਨੇ। ਬਾਬਾ ਸਿੱਦੀਕੀ ਦਾ ਮਰਡਰ ਵੀ ਉਹਨਾਂ ਨੇ ਇਸੇ ਕਰਕੇ ਕੀਤਾ ਸੀਗਾ ਕਿ ਉਹਨਾਂ ਦਾ ਜਿਹੜੀ ਰਾਹ ਖੁੱਲ ਜਾਵੇ ਬਾਲੀਵੁੱਡ ਦੇ ਵਿੱਚ ਪ੍ਰੋਟੈਕਸ਼ਨ ਮਨੀ ਹਾਸਲ ਕਰਨ ਦੀ, ਤੇ ਉਹ ਉਹਨਾਂ ਦੀ ਖੁੱਲ ਗਈ ਹੈਗੀ ਆ ਤੇ ਸਰਕਾਰ ਕੋਈ ਕਾਰਵਾਈ ਉਹਨਾਂ ਤੇ ਕਰ ਨਹੀਂ ਰਹੀ। ਇਹ ਜੀ ਆਪਾਂ ਕਹੀਏ ਕਿ ਪੂਰੀ ਸਥਿਤੀ ਹੈ ਅੱਜ ਦੇ ਟਾਈਮ। ਜੇ ਦੱਸਦੇ ਜਾਈਏ ਅਨਮੋਲ ਬਿਸ਼ਨੋਈ ਜਿਸ ਦਾ ਤੁਸੀਂ ਕਹਿੰਦੇ ਨਾਮ ਆ, ਉਹ ਅਮਰੀਕਾ ਦੇ ਵਿੱਚ ਆਈਸ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਵਾਲੀ ਜਿਹੜੀ ਕਸਟਮ ਇਨਫੋਰਸਮੈਂਟ ਵਾਲੀ ਉਹਨਾਂ ਦੀ ਕਸਟਡੀ ਦੇ ਵਿੱਚ ਜਿਹੜਾ ਉਹ ਹੈਗਾ ਆ ਆਈਡਾਹੋ ਦੀ ਜੇਲ੍ਹ ਦੇ ਵਿੱਚ ਅਜੇ ਵੀ ਬੰਦ ਆ। ਇਹ ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਨੂੰ ਫੜਿਆ ਗਿਆ ਸੀ। ਇਹਨੇ ਪਰ ਅਮਰੀਕਾ 'ਚ ਵਿਚਾਲੇ ਪਰ ਇਸ ਅਸਾਈਲਮ ਵੀ ਅਪਲਾਈ ਕੀਤਾ ਹੈ। ਜੀ 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 ਹਾਂਜੀ। ਹਾਂ, ਪਰ ਇਹਦੇ 'ਚ ਇੱਕ 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 ਸੱਚ ਇਹ ਵੀ ਹੈ ਕਿ ਉਸਨੂੰ ਮਤਲਬ ਜਿਹੜਾ ਅਨਮੋਲ ਬਿਸ਼ਨੋਈ ਸੀਗਾ। ਹੂੰ ਹੈਲੋ, ਹਾਂ ਹਾਂ ਜੀ 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 ਮੇਰੀ ਆਵਾਜ਼ ਆ ਰਹੀ ਹੋਊਗੀ। ਅਨਮੋਲ ਜੀ ਬਿਸ਼ਨੋਈ ਨੂੰ ਮਤਲਬ ਪੁਲਿਸ ਨੇ ਪਕੜ ਰੱਖਿਆ ਹੈ, ਠੀਕ ਹੈ। ਹੂੰ ਇਹ ਗੱਲ ਸਹੀ ਹੈ ਕੈਲੀਫੋਰਨੀਆ ਦੇ ਵਿੱਚ ਉਹ ਹੈਗਾ, ਲੇਕਿਨ ਉਹਨੂੰ ਛੱਡਿਆ ਵੀ ਜਾ ਰਿਹਾ ਹੈਗਾ ਤੇ ਮਤਲਬ ਉਸ ਹਿਸਾਬ ਨਾਲ ਤੁਸੀਂ ਕਹੋ ਕਿ ਪ੍ਰੋਪਰ ਇੱਕ ਕ੍ਰਿਮੀਨਲ ਅਰੈਸਟ 'ਚ ਹੋਵੇ ਜਾਂ ਕ੍ਰਿਮੀਨਲ ਕ੍ਰਾਈਮ ਨੂੰ ਦੇਖਦੇ ਹਾਂ ਜਿਹੜੀ ਜੁਡੀਸ਼ੀਅਲ ਡਿਟੈਂਸ਼ਨ ਹੁੰਦੀ ਉਹਦੇ 'ਚ ਹੋਵੇ, ਉਹਦੇ 'ਚ ਨਹੀਂ ਹੈ ਉਹ। ਹਾਂਜੀ ਹਾਂਜੀ ਨਹੀਂ, ਇਹ ਸਿਰਫ ਪੇਪਰ ਵਰਕ ਗਲਤ ਲਾਉਣ ਕਰਕੇ ਅੰਦਰ ਆ ਜੀ। ਇਹ ਜੇ ਦੱਸ ਦਈਏ ਕ੍ਰਿਮੀਨਲ ਕਰਕੇ ਨਹੀਂ ਆ, ਇਹ ਉਹਦੇ ਕਰਕੇ ਜਿਹੜਾ ਇਹ ਅੰਦਰ ਆ ਵੀ ਅਸਾਈਲਮ ਦੇ ਪੇਪਰਾਂ ਦੇ ਵਿੱਚ ਜਿਹੜੀ ਇਹ ਹੇਰਾਫੇਰੀ, ਕਿਉਂਕਿ ਇਹਨੇ ਅਮਰੀਕਾ 'ਚ ਇਹਨੇ ਅਸਾਈਲਮ ਦਾ ਕੇਸ ਲਾਇਆ ਹੋਇਆ ਵੀ ਮੈਨੂੰ ਅੱਛਾ। ਭਾਰਤ ਦੇ ਵਿੱਚ ਜਿਹੜੀ ਉਹ ਜਾਣ ਨੂੰ ਖਤਰਾ ਆ, ਇਹ ਕਹਿ ਕੇ ਜਿਹੜਾ ਉਹ ਕੇਸ ਲਾਇਆ ਤੇ ਉਹਦੇ ਵਿੱਚ ਹੇਰਾਫੇਰੀ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹ ਡਿਟੈਂਸ਼ਨ ਦੇ ਵਿੱਚ ਹੈਗਾ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪੋਟਾਵਾਟਾਮੀ ਕਾਉਂਟੀ ਜੇਲ੍ਹ ਆ ਉਹਦੇ ਵਿੱਚ ਇਸ ਟਾਈਮ ਜੇ ਤੁਸੀਂ ਆਈਸ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਇਹਦਾ ਨਾਮ ਜਿਹੜਾ ਉੱਥੇ ਵੱਜਦਾ ਆ ਵੀ ਇਸ ਟਾਈਮ ਇਹ ਉੱਥੇ ਅੰਦਰ ਗ੍ਰਿਫਤਾਰ ਡਿਟੇਨ ਕਰਕੇ ਉਹਨਾਂ ਨੇ ਰੱਖਿਆ ਹੈਗਾ ਆ ਜੀ। IRCTC ਘੁਟਾਲੇ ਵਿੱਚ ਲਾਲੂ ਰਾਬੜੀ ਤੇ ਤੇਜਸਵੀ ਵਿਰੁੱਧ ਦੋਸ਼ ਤੈਅ। ਤੇਜਸਵੀ ਨੇ ਕਿਹਾ ਕਿ ਸ਼ਾਹ ਨੇ 1 ਮਹੀਨਾ ਪਹਿਲਾਂ ਧਮਕੀ ਦਿੱਤੀ ਸੀ ਕਿ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਤਲਬ ਬੇਸਿਕਲੀ ਅਮਿਤ ਸ਼ਾਹ ਹੋਰੀ ਗਏ ਹੋਏ ਸੀਗੇ ਬਿਹਾਰ ਦੇ ਵਿੱਚ ਮਹੀਨੇ ਪਹਿਲਾਂ। ਉਦੋਂ ਅਮਿਤ ਸ਼ਾਹ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਜਦੋਂ ਉੱਥੇ ਇਹ ਗੱਲਾਂ ਚੱਲ ਰਹੀਆਂ ਸੀ ਕਿ ਹਾਂ ਇਸ ਵਾਰ ਲਾਲੂ ਯਾਦਵ ਦਾ ਮੁੰਡਾ ਜਿੱਤ ਸਕਦਾ ਗਾ, ਤੇਜਸਵੀ ਇਲੈਕਸ਼ਨ ਕੱਢ ਸਕਦਾ ਗਾ, ਤੇ ਉਹਨੇ ਕਿਹਾ ਸੀ ਤੁਸੀਂ ਫਿਕਰ ਨਾ ਕਰੋ, ਅਸੀਂ ਇਹਨਾਂ ਨੂੰ ਇਲੈਕਸ਼ਨ ਲੜਨ ਜੋਗਾ ਵੀ ਨਹੀਂ ਛੱਡਾਂਗੇ। ਇੱਕ ਰੇਲਵੇ ਦੇ ਘੁਟਾਲੇ, ਹੋਟਲਾਂ ਦੇ ਟੈਂਡਰ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਇੱਕ ਆਪਾਂ ਕਹਿ ਲਈਏ ਕਿ ਇਹਨਾਂ ਨੇ ਮੁਕੱਦਮਾ ਬਣਾ ਰੱਖਿਆ ਗਾ। ਉਹਦੇ 'ਚ ਇਹਨਾਂ ਨੇ ਕਿਹਾ ਇਹ ਮੁਕੱਦਮਾ ਬਣਾਇਆ ਹੋਇਆ ਗਾ ਕਿ ਇਹਨਾਂ ਨੇ ਟੈਂਡਰ ਦੇ ਬਦਲੇ ਕੁਛ ਜ਼ਮੀਨਾਂ ਲਈਆਂ ਸੀ ਤੇ ਉਸ ਨੂੰ ਲੈ ਕੇ ਇਹਨਾਂ ਨੂੰ ਇਸ ਲਾਲੂ ਯਾਦਵ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਲਾਲੂ ਯਾਦਵ ਦਾ ਪਰਿਵਾਰ ਆਪਾਂ ਨੂੰ ਪਤਾ ਪਹਿਲਾਂ ਵੀ ਟਾਰਗੇਟ ਤੇ ਰਿਹਾ ਹੈਗਾ। ਇਲੈਕਸ਼ਨਾਂ ਦਾ ਮਹੀਨਾ ਰਹਿ ਗਿਆ ਹੈਗਾ। ਮਹੀਨੇ ਪਹਿਲਾਂ ਜਿਹੜੀ ਕੋਰਟ ਹੈਗੀ ਆ ਡਿਸਟ੍ਰਿਕਟ ਰਾਊਜ਼ ਐਵਨਿਊ ਕੋਰਟ ਹੈ, ਉਹ ਇਸ ਮਾਮਲੇ 'ਚ ਆਪਾਂ ਕਹਿ ਲਈਏ ਕਿ ਆਰੋਪ ਤੈਅ ਕਰ ਰਹੀ ਹੈ। ਇਹਦਾ ਮਤਲਬ ਸਾਫ਼ ਹੈ ਜੇ ਅੱਗੇ ਅਜੇ ਹਾਲਾਂਕਿ ਅਜੇ ਟਰਾਇਲ ਹੋਣੇ ਨੇ, ਪਰ ਜਿਸ ਹਿਸਾਬ ਨਾਲ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਜਿਸ ਟਾਈਮ ਟਾਰਗੇਟ ਕੀਤਾ ਜਾ ਰਿਹਾ ਹੈਗਾ ਉਹਦੇ ਨਾਲ ਇੱਕ ਮੈਸੇਜ ਤਾਂ ਕਲੀਅਰ ਹੈ ਨਾ ਕਿ ਮਤਲਬ ਜਿਹੜੀ ਆਪੋਜੀਸ਼ਨ ਇਹਨਾਂ ਦੀ ਸਭ ਤੋਂ ਵੱਡੀ ਧਿਰ ਹੈ ਉੱਥੇ ਬਿਹਾਰ ਦੇ ਵਿੱਚ, ਉਹਨੂੰ ਇਹ ਕ੍ਰਿਮੀਨਲ ਕੇਸਾਂ 'ਚ ਵੀ ਉਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਬਿਹਾਰ ਦੇ ਵਿੱਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਤੁਸੀਂ
ਤੇਜਸਵੀ ਯਾਦਵ ਨੂੰ ਜਿਤਾ ਵੀ ਲਓਗੇ, ਭਾਵੇਂ ਉਹ ਮੁੱਖ ਮੰਤਰੀ ਬਣ ਜਾਏ, ਉਹਨੂੰ ਤਾਂ ਅਸੀਂ ਬਾਅਦ ਚ ਅਰੈਸਟ ਕਰ ਲਿਆਂਗੇ, ਕਿਉਂਕਿ ਉਹ ਤਾਂ ਉਹਦੇ ਬਾਪੂ ਨੇ ਤਾਂ ਘਟਾਲੇ ਕੀਤੇ ਹੋਏ ਨੇ ਰੇਲਵੇ ਦੇ ਵਿੱਚ। ਪਰ ਅਸਲ ਸੱਚਾਈ ਇਹ ਹੈ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਲਾਲੂ ਯਾਦਵ ਰੇਲਵੇ ਮਿਨਿਸਟਰ ਹੁੰਦਾ ਸੀਗਾ, ਉਦੋਂ ਰੇਲਵੇ ਮਤਲਬ ਫਾਇਦੇ ਦਾ ਸੌਦਾ ਸੀਗੀ। ਲਾਲੂ ਯਾਦਵ ਨੇ ਰੇਲਵੇ ਦੇ ਵਿੱਚ ਬਥੇਰੇ ਕੰਮ ਕੀਤੇ। ਮੈਂ ਤਾਂ ਮਤਲਬ ਜਿਵੇਂ ਉਸ ਹਿਸਾਬ ਨਾਲ ਰੇਲਵੇ ਨੂੰ ਸਟੱਡੀ ਕਰਦਾ ਰਿਹਾ, ਕਵਰ ਵੀ ਕੀਤਾ ਮੈਂ ਰੇਲਵੇ ਡਿਪਾਰਟਮੈਂਟ। ਲਾਲੂ ਠੀਕ ਹੈ। ਯਾਦਵ ਨੇ ਜਿਹੜੇ ਫੈਸਲੇ ਲਏ, ਜਿਵੇਂ ਉਹਨੇ ਨਾ ਇੱਕ ਗਰੀਬ ਰਥ ਨਾਂ ਦੀ ਟ੍ਰੇਨ ਚਲਾਈ ਸੀ। ਗਰੀਬ ਰਥ ਦੇ ਨਾਂ ਤੋਂ ਹੂੰ। ਟ੍ਰੇਨਾਂ ਚਲਾਈਆਂ ਸੀ, ਜਿਹਦੇ 'ਚ ਉਹਦਾ ਉਹ ਟ੍ਰੇਨ ਸੀਗੀਆਂ ਸਾਰੀ ਏਸੀ ਟ੍ਰੇਨਸ, ਤੇ ਉਹਦੇ 'ਚ ਜਿਹੜਾ ਕਿਰਾਇਆ ਸੀਗਾ ਉਹ ਪੈਸੇਂਜਰ ਟ੍ਰੇਨ ਵਾਲਾ ਸੀਗਾ। ਉਹਦਾ ਕਹਿਣ ਦਾ ਭਾਵ ਇਹ ਸੀਗਾ ਕਿ ਜਿਹੜਾ ਮਜ਼ਦੂਰ ਵਰਗ ਹੈ, ਕਾਮਿਆਂ ਵਰਗ ਹੈ, ਕਿਸਾਨ ਵਰਗ ਹੈ, ਉਹ ਵੀ ਏਸੀ 'ਚ ਟਰੈਵਲ ਕਰ ਸਕੇ। ਹੁਣ ਅਤੇ ਹਮੇਸ਼ਾ ਰੇਲਵੇ ਜਿਹੜੀ ਹੈ ਉਸ ਟਾਈਮ ਫਾਇਦੇ 'ਚ ਰਹੀ। ਕਿੰਨੀਆਂ ਨਈ ਲਾਈਨਸ ਵਿਛਾਈਆਂ, ਕਿੰਨਾ ਡਿਵਲਪਮੈਂਟ ਕੀਤਾ। ਪਰ ਖੈਰ ਇਹਨਾਂ ਨੇ ਔਰ ਉਸੇ ਡਿਪਾਰਟਮੈਂਟ ਨੂੰ ਲੈ ਕੇ ਲਾਲੂ ਯਾਦਵ ਹੋਰਾਂ ਨੂੰ ਉਲਝਾਇਆ ਹੋਇਆ ਹੈਗਾ। ਉਸ ਟਾਈਮ ਤਾਂ ਤੇਜਸਵੀ ਯਾਦਵ ਬਹੁਤ ਜ਼ਿਆਦਾ ਛੋਟਾ ਸੀਗਾ। ਆਪਾਂ ਜੇ ਉਸ ਟਾਈਮ ਨੂੰ ਯਾਦ ਕਰੀਏ ਤਾਂ ਜਿਹੜਾ ਤੇਜਸਵੀ ਯਾਦਵ ਸੀ ਉਸ ਟਾਈਮ ਤਾਂ ਕ੍ਰਿਕਟਰ ਸੀਗਾ, ਤੇ ਉਹ ਵੀ ਜੂਨੀਅਰ ਕ੍ਰਿਕਟਰ ਸੀਗਾ। ਹੂੰ, ਹੂੰ, ਠੀਕ ਹੂੰ। ਹੈ, ਲਾਲੂ ਯਾਦਵ ਦਾ ਕੋਈ ਲੈਣਾ ਦੇਣਾ ਹੋ ਸਕਦਾ ਗਾ, ਤੇਜਸਵੀ ਯਾਦਵ ਦਾ ਕੀ ਲੈਣਾ ਦੇਣਾ ਸੀ? ਉਹਨੂੰ ਕਿਉਂ ਪਾਰਟੀ ਬਣਾ ਕੇ ਇਸ ਟਾਈਮ ਕੇਸ ਚਲਾਇਆ ਜਾ ਰਿਹਾ ਹੈਗਾ? ਇਹ ਵੀ ਇੱਕ ਮਤਲਬ ਪੁਆਇੰਟ ਹੈ ਇਸ ਕੇਸ 'ਚ ਦੇਖਣ ਵਾਲਾ। ਜੀ, ਨਹੀਂ ਬਿਲਕੁਲ ਮਨਦੀਪ, ਇਹ ਤਾਂ ਹੈ ਹੀ ਆ ਵੀ ਜਦੋਂ ਉਹਨਾਂ ਨੇ ਰਗੜਨਾ ਫਿਰ ਸਾਰਿਆਂ ਨੂੰ ਹੀ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਰਗੜ ਦਿੱਤਾ ਜਾਂਦਾ ਹੈ। ਸਰਜੀਲ ਇਮਾਮ ਬਿਹਾਰ ਚੋਣਾਂ ਲੜ ਸਕਦਾ ਹੈ। ਅਦਾਲਤ ਤੋਂ 14 ਦਿਨ ਦੀ ਅੰਤਰਿਮ ਜ਼ਮਾਨਤ ਮੰਗੀ ਆ। ਦਿੱਲੀ ਦੰਗਿਆਂ ਦੇ ਮਾਮਲੇ ਵਿੱਚ 5 ਸਾਲਾਂ ਤੋਂ ਜੇਲ੍ਹ ਵਿੱਚ ਹੈ। ਹਾਂਜੀ, ਸਰਜੀਲ ਇਮਾਮ ਉਹੀ ਮੁੰਡਾ ਗਾ ਜਿਹੜਾ 2020 ਚ CNRC ਅੰਦੋਲਨ ਚੱਲ ਰਿਹਾ ਸੀ ਦਿੱਲੀ 'ਚ, ਉਦੋਂ ਇਸ ਨੂੰ ਅਰੈਸਟ ਕੀਤਾ ਗਿਆ ਸੀਗਾ। ਤੇ 5 ਸਾਲਾਂ ਤੋਂ ਇਹਦੀ ਜ਼ਮਾਨਤ ਪੈਂਡਿੰਗ ਹੈ। ਤੇ ਹੁਣ ਇਸ ਨੂੰ ਕਿਉਂਕਿ ਇਹ ਬਿਹਾਰ ਦਾ ਹੀ ਰਹਿਣ ਵਾਲਾ ਹੈ, ਤੇ ਕਿਸ਼ਨਗੰਜ ਜ਼ਿਲ੍ਹਾ ਉੱਥੇ ਪੈਂਦਾ ਗਾ। ਬਹਾਦਰਗੰਜ ਵਿਧਾਨ ਸਭਾ ਸੀਟ ਤੋਂ ਇੰਡੀਪੈਂਡੈਂਟ MLA ਦੇ ਤੌਰ ਤੇ ਚੋਣ ਲੜਨਾ ਚਾਹ ਰਿਹਾ ਹੈਗਾ, ਤੇ ਇੰਡੀਪੈਂਡੈਂਟ MLA ਕੈਂਡੀਡੇਟ ਉੱਥੋਂ ਦਾ ਹੋਊਗਾ। ਤੇ ਇਹਨੇ ਕਿਹਾ ਗਾ ਕਿ ਮੈਨੂੰ 15 ਅਕਤੂਬਰ ਤੋਂ ਲੈ ਕੇ 29 ਅਕਤੂਬਰ ਤੱਕ 14 ਦਿਨਾਂ ਵਾਸਤੇ ਰਿਹਾ ਕੀਤਾ ਜਾਵੇ, ਤਾਂ ਕਿ ਮੈਂ ਨਾਮੀਨੇਸ਼ਨ ਫਾਈਲ ਕਰ ਸਕਾਂ ਤੇ ਥੋੜਾ ਬਹੁਤ ਚੋਣ ਪ੍ਰਚਾਰ ਕਰ ਸਕਾਂ। CNRC ਦੇ ਵਿੱਚ ਇੱਕ ਵੱਡੀ ਵੋਇਸ ਸੀ ਸਰਜੀਲ ਇਮਾਮ। ਦੇਖੋ, ਜਿਵੇਂ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਵੀ ਜੇਲ੍ਹ ਤੋਂ ਹੀ ਆਪਣਾ ਸਾਰਾ ਇਲੈਕਸ਼ਨ ਲੜਨਾ ਪਿਆ ਸੀ, ਸ਼ਾਇਦ ਉਹੀ ਪੈਟਰਨ ਫੋਲੋ ਸਰਜੀਲ ਇਮਾਮ ਕਰਨਾ ਚਾਹੁੰਦੇ ਨੇ। ਦੇਖਦੇ ਹਾਂ ਬਿਹਾਰ ਦੀ ਜਨਤਾ, ਉਹਨਾਂ ਦੇ ਏਰੀਏ ਦੀ ਜਨਤਾ ਕਿੰਨਾ ਉਹਨਾਂ ਨੂੰ ਸਪੋਰਟ ਕਰਦੀ ਹੈ। ਇਹ ਵੀ ਇਹਦੇ 'ਚ ਦੇਖਣ ਵਾਲਾ ਹੋਊਗਾ ਕਿ ਕੀ ਜਿਹੜੀ ਅਦਾਲਤ ਹੈ ਉਹਨੂੰ ਇਲੈਕਸ਼ਨ ਲੜਨ ਵਾਸਤੇ ਅਲਾਉ ਕਰਦੀ ਹੈ ਜਾਂ ਨਹੀਂ ਕਰਦੀ। ਇਹ ਵੀ ਇਸ ਕੇਸ 'ਚ ਦੇਖਣ ਵਾਲਾ ਹੈ। ਜੀ, ਜੀ। ਅਗਲੀ ਮਨਦੀਪ ਆਪਾਂ ਗੱਲ ਕਰਦੇ ਹਾਂ IPS ਅਧਿਕਾਰੀ ਦੀ ਖੁਦਕੁਸ਼ੀ ਦਾ ਮਾਮਲਾ ਜੋ ਹਰਿਆਣੇ 'ਚ ਵਾਪਰਿਆ। 7ਵੇਂ ਦਿਨ ਵੀ ਪੋਸਟਮਾਰਟਮ ਪੂਰਾ ਨਹੀਂ ਹੋਇਆ। ਕੇਂਦਰੀ ਮੰਤਰੀ ਬਿੱਟੂ ਦਾ ਦਾਅਵਾ ਹੈ ਕਿ ਸਰਕਾਰ ਅੱਜ ਇੱਕ ਵੱਡਾ ਫੈਸਲਾ ਲਵੇਗੀ। IAS ਪਤਨੀ DGP ਨੂੰ ਹਟਾਉਣ ਤੇ ਪੂਰਾ ਜ਼ੋਰ ਦਿੰਦੀ ਹੈ। ਹਾਂਜੀ, ਪਿਛਲੇ 7 ਦਿਨਾਂ ਤੋਂ ਜਿਹੜਾ ਪੋਸਟਮਾਰਟਮ ਨਹੀਂ ਹੋਇਆ ਹੈ ਅਜੇ ਤੱਕ, ਤੇ ਅਜੇ ਤੱਕ ਅੰਤਮ ਸੰਸਕਾਰ ਡੈੱਡ ਬੋਡੀ ਦਾ ਨਹੀਂ ਕੀਤਾ ਗਿਆ ਹੈਗਾ। ਜਿਹੜੇ IAS ਉਹਨਾਂ ਦੀ ਪਤਨੀ IAS ਨੇ ਅਮਨੀਤ ਕੌਰ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਦੇ ਪਤੀ ਨੂੰ ਨਿਆਂ ਮਿਲੇ। ਪੰਜਾਬ ਦਾ, ਹਰਿਆਣੇ ਦਾ ਜਿਹੜਾ ਦਲਿਤ ਭਾਈਚਾਰਾ ਹੈ, ਕਿਸਾਨ ਭਾਈਚਾਰਾ ਹੈ, ਉਹ ਵੀ ਨਾਲ ਖੜਿਆ ਹੈਗਾ। ਆਪਾਂ ਨੂੰ ਇਹ ਵੀ ਯਾਦ ਹੋਊਗਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ, ਉਦੋਂ ਕਿਸਾਨਾਂ ਤੇ ਲਾਠੀ ਚਾਰਜ ਦਾ ਜਦੋਂ ਹੁਕਮ ਦਿੱਤਾ ਮੁੱਖ ਮੰਤਰੀ ਨੇ, ਤਾਂ ਉਸ ਟਾਈਮ IPS ਪੂਰਨ ਕੁਮਾਰ ਨੇ ਮਨਾ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿਸਾਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਪ੍ਰੋਟੈਸਟ ਕਰਨਾ, ਤੇ ਮੈਂ ਲਾਠੀ ਚਾਰਜ ਨਹੀਂ ਕਰਾਂਗਾ। ਉਸ ਟਾਈਮ ਵੀ ਉਹ ਨਿਊਜ਼ ਦੇ ਵਿੱਚ ਖਾਸੇ ਰਹੇ ਸੀ, ਖਾਸਾ ਉਹਨਾਂ ਦਾ ਉਸ ਟਾਈਮ ਵੀ ਉਹ ਮਾਮਲਾ ਚੱਲਿਆ ਸੀਗਾ। ਤੇ ਮਤਲਬ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੀ ਡੈਮੋਕ੍ਰੈਟਿਕ ਰਾਈਟਸ ਨੂੰ ਸਮਝਦੇ ਸੀਗੇ, ਤੇ ਉਹਨਾਂ ਨੂੰ ਬਣਦਾ ਸਪੇਸ ਵੀ ਦਿੰਦੇ ਸੀਗੇ। ਪਰ ਖੈਰ, ਇਹ ਜਿਹੜਾ ਸਿਸਟਮ ਹੈ ਬਹੁਤ ਕਰੂਰ ਹੈ। ਜਿਹੜਾ ਆਪਾਂ ਕਹਿ ਲਈਏ ਕਿ ਡੀਪ ਸਟੇਟ ਦੀ ਗੱਲ ਨਹੀਂ ਮੰਨਦਾ ਹੁੰਦਾ, ਫਿਰ ਉਹਨੂੰ ਇਹ ਦਿਨ ਦੇਖਣੇ ਪੈਂਦੇ ਨੇ। ਅੱਜ ਆਪਣੇ ਵਿੱਚ ਨਹੀਂ ਹੈਗੇ IPS ਪੂਰਨ ਕੁਮਾਰ, ਲੇਕਿਨ ਉਹਨਾਂ ਦੀ ਪਤਨੀ ਹੁਣ ਆਪਾਂ ਦੇਖ ਰਹੇ ਹਾਂ ਕਿ ਵਧੀਆ ਲੜਾਈ ਲੜ ਰਹੇ ਨੇ, ਉਹਦੇ ਨਿਆਂ ਦੀ ਲੜਾਈ ਲੜ ਰਹੇ ਨੇ ਆਪਣੇ ਪਤੀ ਦੀ। ਪਰ
ਬੜਾ ਅਜੀਬ ਹੈ ਕਿ ਸਰਕਾਰ ਉਹਨਾਂ ਦੀ ਬੇਸਿਕ ਗੱਲਾਂ ਨੂੰ ਵੀ ਨਹੀਂ ਮੰਨ ਰਹੀ। ਜਿਵੇਂ ਇਹਦੇ 'ਚ ਗੱਲ ਕੀ ਹੈ, ਉਹਨਾਂ ਦੀ ਪਤਨੀ ਕੀ ਚਾਹੁੰਦੀ ਹੈ? ਇਹ ਚਾਹੁੰਦੀ ਹੈ ਇੱਕ ਤਾਂ ਡੀਜੀਪੀ ਨੂੰ ਉਹਨਾਂ ਦੇ ਪਦ ਤੋਂ ਹਟਾਇਆ ਜਾਵੇ। ਅ, ਤੇ ਜਿਹੜਾ ਰੋਹਤਕ ਦਾ ਐਸਪੀ ਹੈ ਨਰਿੰਦਰ ਬਿਜਰਾਣੀਆ ਅਤੇ ਡੀਜੀਪੀ ਹੂੰ, ਹੂੰ। ਸਤਰੂਜੀਤ ਕਪੂਰ, ਦੋਵਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਲੇਕਿਨ ਹਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਜਾ ਰਹੀ। ਇਸ ਕਰਕੇ ਹੀ ਉਹ ਡਟੇ ਹੋਏ ਨੇ ਤੇ ਪੋਸਟਮਾਰਟਮ ਨਹੀਂ ਹੋਣ ਦੇ ਰਹੇ। ਅੱਜ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਵੀ ਪਹੁੰਚੇ ਸੀ। ਬੀਜੇਪੀ ਦੇ ਵੀ ਬਹੁਤ ਸਾਰੇ ਮੰਤਰੀ ਪਹੁੰਚੇ ਹੈਗੇ ਆ, ਲੇਕਿਨ ਕੋਈ ਗੱਲ ਸੁਣੀ ਨਹੀਂ ਜਾ ਰਹੀ ਨਾਇਬ ਸਿੰਘ ਵੱਲੋਂ। ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਗਵਰਨਰ ਦੇ ਰਾਹੀਂ ਇੱਕ ਮੀਟਿੰਗ ਵੀ ਹੋਈ ਹੈ। ਨਾਇਬ ਸੈਣੀ ਇੱਕ ਗੱਲ ਤੇ ਅੜਿਆ ਹੋਇਆ ਗਾ, ਕਹਿ ਰਿਹਾ ਗਾ ਕਿ ਪਹਿਲਾਂ ਅੰਤਿਮ ਸੰਸਕਾਰ ਕਰੋ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕੀ ਕਾਰਵਾਈ ਕਰਨੀ ਹੈ। ਪਤਨੀ ਕਹਿ ਰਹੀ ਹੂੰ, ਹੈ ਜੇ ਅਸੀਂ ਅੰਤਿਮ ਸੰਸਕਾਰ ਕਰਤਾ ਫਿਰ ਤਾਂ ਇਹਨਾਂ ਨੇ ਕਰਨਾ ਕੁਛ ਨਹੀਂ, ਸਾਡੇ ਕਰਨਾ ਲਵੇ ਕੁਛ ਨਹੀਂ। ਬਚੂਗਾ ਹੀ ਕੁਛ ਨਹੀਂ ਆਪਣੇ ਜਸਟਿਸ ਵਾਸਤੇ। ਹੂੰ। ਨਹੀਂ, ਇਹ ਤੁਸੀਂ ਪਹਿਲੇ ਦਿਨ ਹੀ ਕਿਹਾ ਸੀਗਾ ਵੀ ਲੱਗਦਾ ਨਹੀਂ ਵੀ ਇਹਨਾਂ ਦਾ ਕੁਛ ਜਿਹੜਾ ਉਹ ਬਣਨਾ ਆ। ਜਿੱਦਾਂ ਹੁਣ ਡੀਪ ਸਟੇਟ ਵਾਲੀ ਜਿਹੜੀ ਗੱਲ ਆ, ਇਸ ਦੇ ਵਿੱਚ ਵੀ ਇਹ ਤਾਂ ਕਲੀਅਰ ਹੀ ਆ ਵੀ ਹੂੰ ਉੱਥੇ ਗੰਗਾ ਕਿਹੜੇ ਪਾਸੇ, ਕਿਹੜੀ ਦਿਸ਼ਾ ਨੂੰ ਜਿਹੜੀ ਉਹ ਵਹਿੰਦੀ ਆ, ਤੇ ਉਹਦੇ ਉਲਟ ਵਹਿਣਾ ਜਿਹੜਾ ਕੰਮ ਆ, ਔਖਾ ਹੀ ਜਿਹੜਾ ਉਹ ਜਾਪਦਾ। ਪਰ ਚਲੋ ਕੋਈ ਨਹੀਂ, ਸਟਰਗਲ ਹੁੰਦੀ ਆ, ਕਰ ਰਹੇ ਆ। ਉਹਦੇ ਨਾਲ ਕਈਆਂ ਦੇ ਅੱਖਾਂ ਤੋਂ, ਕਈਆਂ ਦੇ ਦਿਮਾਗ ਤੋਂ ਪਰਦੇ ਵੀ ਚੱਕ ਹੁੰਦੇ ਆ ਵੀ ਅਸਲ 'ਚ ਸਟੇਟ ਜਿਹੜੀ ਉੱਥੇ ਕੰਮ ਕਿੱਦਾਂ ਕਰ ਰਹੀ ਹੈਗੀ ਆ। ਅਗਲੀ ਮਨਦੀਪ ਜੀ ਗੱਲ ਕਰਦੇ ਜਾਈਏ, ਫਿਰਕੂ ਫੁੱਟ ਦੇ ਵਿੱਚ ਵੀਐਚਪੀ ਹੋ ਗਈ, ਆਰਐਸਐਸ ਹੋ ਗਈ, ਇਹ ਤਾਂ ਮੋਹਰੇ ਹੀ ਜਿਹੜਾ ਉਹ ਚੱਲਦੇ ਆ। ਹੁਣ ਵੀਐਚਪੀ ਕਹਿੰਦੀ ਆ ਵੀ ਇਸ ਦੀਵਾਲੀ ਹਿੰਦੂ ਦੁਕਾਨਦਾਰਾਂ ਤੋਂ ਹੀ ਖਰੀਦਦਾਰੀ ਜਿਹੜੀ ਉਹ ਕਹਿੰਦੇ ਵੀ ਕਰੋ। ਭੋਪਾਲ ਚੌਰਾਹਿਆਂ 'ਚ ਪੋਸਟਰ ਲਗਾਏ ਗਏ ਆ, ਇਸ ਤੇ ਲਿਖਿਆ ਵੀ ਉਹਨਾਂ ਨਾਲ ਖਰੀਦਦਾਰੀ ਕਰੋ ਜੋ ਆਪਣੀਆਂ ਖਰੀਦਦਾਰੀਆਂ ਨਾਲ ਦੀਵਾਲੀ ਮਨਾ ਸਕਦੇ ਹਨ। ਦੇਖੋ ਇਹਦੇ 'ਚ ਇਹ ਹੋਰਡਿੰਗਸ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ, ਉਹ ਖਾਸੇ ਚਰਚਾ 'ਚ ਹੈਗੇ ਮੱਧ ਪ੍ਰਦੇਸ਼ 'ਚ। ਤੇ ਉਹ ਲਗਾਤਾਰ ਇਹ ਕਹਿ ਰਹੇ ਨੇ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਆਪਣਾ ਹਿੰਦੂ ਪਰਿਵਾਰਾਂ ਤੋਂ ਹੀ ਖਰੀਦਣ, ਉਹ ਹਿੰਦੂ ਦੁਕਾਨਦਾਰਾਂ ਤੋਂ ਹੀ ਖਰੀਦਣ। ਇਹ ਗੱਲ ਉਹ ਲਗਾਤਾਰ ਆਖ ਰਹੇ ਨੇ। ਉੱਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਵਿਸ਼ਵ ਹਿੰਦੂ ਪਰਿਸ਼ਦ ਬੇਸਿਕਲੀ ਆਰਐਸਐਸ ਦੀ ਹੀ ਇੱਕ ਆਰਗੇਨਾਈਜੇਸ਼ਨ ਹੈ। ਆਰਐਸਐਸ ਦੇ 100 ਤੋਂ ਵੱਧ ਜਿਹੜੇ ਆਪਾਂ ਕਹਿ ਲਈਏ ਕਿ ਅਨੁਸਾਂਗਿਕ ਸੰਗਠਨ ਹੈਗੇ, ਯਾਨੀ ਕਿ ਉਹਨਾਂ ਦੇ ਮਾਤਹਤ ਜਿਹੜੇ ਸੰਗਠਨ ਨੇ, 100 ਸੰਗਠਨ ਨੇ, ਉਹਨਾਂ ਚੋਂ ਇੱਕ ਵੀਐਚਪੀ ਹੈ। ਤਾਂ ਇੱਕ ਹਿਸਾਬ ਨਾਲ ਆਰਐਸਐਸ ਦੀ ਲਾਈਨ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਉਹ ਇੱਕ ਲਾਈਨ ਲੈ ਰਹੇ ਨੇ ਕਿ ਸਿਰਫ ਔਰ ਸਿਰਫ ਹਿੰਦੂਆਂ ਤੋਂ ਤੁਸੀਂ ਖਰੀਦਦਾਰੀ ਕਰੋ। ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਹੋਰ ਕਮਿਊਨਿਟੀਜ਼ ਦੇ ਦੁਕਾਨਦਾਰ ਨੇ ਵਿਚਾਰੇ, ਉਹ ਕੀ ਕਰਨਗੇ? ਉਹਨਾਂ ਦਾ ਤੁਸੀਂ ਬਾਈਕਾਟ ਕਰ ਰਹੇ ਹੋ, ਕੀ ਤੁਸੀਂ ਉਹਨਾਂ ਦੇ ਕੰਮ ਧੰਦਿਆਂ ਤੇ ਵੀ ਕਬਜ਼ਾ ਕਰਨਾ ਚਾਹ ਰਹੇ ਹੋ? ਕੀ ਬਿਜ਼ਨਸ 'ਚ ਇਦਾਂ ਫਿਰਕਾ ਪ੍ਰਸਤੀ ਜਾਇਜ਼ ਹੈਗੀ ਆ? ਆਪਾਂ ਨੂੰ ਪਤਾ ਮਾਰਕੀਟ 'ਚ ਸਾਰੇ ਧਰਮਾਂ ਦੇ ਲੋਕ ਬੈਠੇ ਨੇ, ਖਾਸ ਕਰ ਜਿਹੜੇ ਵਿਚਾਰੇ ਰੇਹੜੀ ਫੜੀ ਵਾਲੇ ਨੇ, ਉਹ ਤਾਂ ਜ਼ਿਆਦਾਤਰ ਹਿੰਦੀ ਸੂਬਿਆਂ 'ਚ ਤਾਂ ਆਪਾਂ ਦੇਖਦੇ ਹੀ ਹਾਂ ਕਿ ਉਹ ਤੋਂ ਜ਼ਿਆਦਾਤਰ ਮੁਸਲਿਮ ਕਮਿਊਨਿਟੀ ਤੋਂ ਨੇ, ਗਰੀਬ ਮੁਸਲਮਾਨ ਨੇ। ਹੂੰ, ਮਤਲਬ ਹੂੰ। ਤੁਸੀਂ ਉਹਨਾਂ ਦੀ ਰੋਟੀ ਵੀ ਨਹੀਂ ਚੱਲਣ ਦੇਣਾ ਚਾਹ ਰਹੇ, ਤਾਂ ਇੱਕ ਵੱਡਾ ਸਵਾਲ ਹੈ। ਤੇ ਦੇਖੋ ਇਹ ਤਾਂ ਇੱਕ ਪੂਰੀ ਡਿਬੇਟ ਪਹਿਲਾਂ ਵੀ ਕਈ ਸਾਲਾਂ ਤੋਂ ਚੱਲ ਰਹੀ ਹੈ ਕਿ ਕੀ ਆਰਐਸਐਸ ਬੀਐਚਪੀ ਦਾ ਇਹ ਵੀ ਏਜੰਡਾ ਹੈਗਾ ਕਿ ਉਹ ਮਾਈਨੋਰਟੀਜ਼ ਦੇ ਜਿਹੜੀ ਆ ਬਿਜ਼ਨਸ ਹੈਗੇ ਆ ਉਹਨਾਂ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਨੇ। ਜਿਵੇਂ ਉਹ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਨੋਨ ਵੈਜ ਦੀ ਦੁਕਾਨਾਂ ਨੇ, ਠੀਕ ਹੈ, ਉਹ ਜ਼ਿਆਦਾਤਰ ਮੁਸਲਿਮ ਕਮਿਊਨਿਟੀ ਕੋਲ ਹੈਗੀਆਂ। ਉਹਨਾਂ ਦੇ ਉਲਟ ਬਾਲਮੀਕੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਭੜਕਾਇਆ ਜਾਂਦਾ ਗਾ। ਇਹ ਕਿਹਾ ਜਾਂਦਾ ਗਾ ਕਿ ਬਾਲਮੀਕੀ ਕਮਿਊਨਿਟੀ ਕਰੇ ਸਿਰਫ ਜਿਹੜਾ ਨੋਨ ਵੈਜ ਦਾ ਕੰਮ ਹੈ, ਮੁਰਗੇ ਜਾਂ ਬੱਕਰੇ ਦਾ, ਜੀ। ਤੇ ਮੁਸਲਮਾਨਾਂ ਤੋਂ ਖੋਣਾ ਚਾਹੁੰਦੇ ਨੇ ਇਸ ਕੰਮ ਨੂੰ। ਉਹ ਵੀ ਆਪਾਂ ਦੇਖਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਜਿਵੇਂ ਡੇਅਰੀ ਫਾਰਮਿੰਗ ਤੇ ਇਤਰਾਜ਼ ਹੁੰਦਾ ਹੈਗਾ, ਜਾਂ ਫਿਰ ਆਪਾਂ ਦੇਖਿਆ ਕਿਵੇਂ ਊਬਰ, ਰੈਪੀਡੋ, ਜਾਂ ਫਿਰ ਇਹ ਜਿਹੜੀ ਹੂੰ, ਹੂੰ। ਇਸ ਕਿਸਮ ਦੇ ਮਾਮਲੇ ਨੇ ਜਿਹੜੇ ਐਪਸ ਨਾਲ ਜੁੜੇ ਹੋਏ ਨੇ, ਉਹਦੇ 'ਚ ਵੀ ਆਪਾਂ ਦੇਖਦੇ ਹਾਂ ਕਿ ਜੇ ਕੋਈ ਮੁਸਲਮਾਨ ਡਰਾਈਵਰ ਆ ਜਾਂਦਾ ਗਾ ਤੇ ਕਈ ਥਾਵਾਂ ਤੇ ਉਸ ਦਾ ਵਿਰੋਧ ਕਰਦੇ ਨੇ, ਪੋਸਟ ਪਾ ਦਿੰਦੇ ਨੇ ਕਿ ਸਾਨੂੰ ਸਿਰਫ ਹਿੰਦੂ ਡਰਾਈਵਰ ਹੀ ਭੇਜਿਆ ਜਾਵੇ। ਦੇਖ ਊਬਰ, ਲਓ। ਓਲਾ ਵਰਗੀਆਂ ਟਰਾਂਸਨੈਸ਼ਨਲ ਕੰਪਨੀਆਂ ਨੂੰ ਵੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਗਾ। ਤਾਂ ਇਹ ਸਾਰੀਆਂ ਚੀਜ਼ਾਂ ਨੇ, ਮਤਲਬ ਈਵਨ ਸਵੀਗੀ, ਜ਼ੋਮੈਟੋ ਤੇ ਜੇ ਕੋਈ ਹਿੰਦੂ ਫੈਸਟੀਵਲ ਹੁੰਦਾ ਗਾ, ਮੰਨ ਲਓ ਵਰਤ ਵਗੈਰਾ ਕੋਈ ਹੋਵੇ,
ਉਸ ਦਿਨ ਜੇ ਨੋਨ ਵੈਜ ਮਿਲ ਰਿਹਾ ਹੋਵੇ ਇਹਨਾਂ ਸਵੀਗੀ ਜਾਂ ਜ਼ੋਮੈਟੋ ਤੇ, ਉੱਥੇ ਵੀ ਇਹ ਰੌਲਾ ਪਾ ਲੈਂਦੇ ਨੇ, ਕਹਿੰਦੇ ਨੇ ਕਿ ਨਹੀਂ ਨੋਨ ਵੈਜ ਨਹੀਂ ਪਰੋਸਿਆ ਜਾਵੇ। ਤਾਂ ਮਤਲਬ ਠੀਕ ਹੈ ਕਿ ਤੁਹਾਡੀ ਇੱਕ ਆਸਥਾ ਹੋ ਸਕਦੀ ਹੈ, ਪਰ ਜਿਹੜੇ ਹੋਰ ਲੋਕ ਨੇ ਜਿਹੜੇ ਕਿ ਜਿਹਦੇ 'ਚ ਨਾਸਤਿਕ ਕਿਸਮ ਦੇ ਲੋਕ ਵੀ ਹੈਗੇ ਆ, ਮਾਈਨੋਰਟੀਜ਼ ਦੇ ਲੋਕ ਨੇ ਜਿਨ੍ਹਾਂ ਦਾ ਖਾਣ ਦਾ ਹਿੱਸਾ ਉਹ ਹੈਗਾ। ਜਿਵੇਂ ਸਾਊਥ ਇੰਡੀਆ 'ਚ ਤਾਂ ਹਿੰਦੂ ਵੀ ਨੋਨ ਵੈਜ ਖਾਂਦੇ ਨੇ, ਆਪਾਂ ਨਾਰਥ ਈਸਟ 'ਚ ਹਿੰਦੂ ਨਾਰਥ ਈਸਟ ਆਪਾਂ ਵਿੱਚ ਆਪਾਂ ਨੂੰ ਪਤਾ ਕਿ ਬੀਫ ਤੱਕ ਵੀ ਖਾਂਦੇ ਨੇ, ਗੋਆ ਗਾਵਾਂ 'ਚ ਵੀ ਮੀਟ ਖਾਂਦੇ ਆ, ਖਾਂਦੇ ਨੇ। ਸਹੀ ਗੱਲ ਹੈ। ਹੂੰ। ਹਾਂ, ਤੇ ਫਿਰ ਮਤਲਬ ਉਹ ਕਿਵੇਂ ਕਰਨਗੇ ਵਿਚਾਰੇ? ਤਾਂ ਇਹ ਇੱਕ ਵੱਡੀ ਸਮੱਸਿਆ ਹੈਗੀ ਆ ਕਿ ਹਿੰਦੂ ਬੈਲਟ ਦਾ ਜਿਹੜਾ ਬਾਹਮਣ ਹੈਗਾ, ਉਹ ਹੀ ਸਾਰੀ ਚੀਜ਼ਾਂ ਨੂੰ ਡਿਕਟੇਟ ਕਰਨਾ ਚਾਹੁੰਦਾ ਹੈਗਾ, ਤੇ ਉਹ ਬਹੁਤ ਜ਼ਿਆਦਾ ਐਂਟੀ ਮੁਸਲਮਾਨ, ਐਂਟੀ ਮਾਈਨੋਰਿਟੀ, ਐਂਟੀ ਸਿੱਖ, ਐਂਟੀ ਦਲਿਤ, ਐਂਟੀ ਆਦੀਵਾਸੀ ਹੈਗਾ, ਤੇ ਉੱਥੋਂ ਹੀ ਉਹ ਹੂੰ। ਫਿਰ ਉਹ ਆਪਣੀ ਸਾਰੀ ਪੋਲਿਟਿਕਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈਗਾ ਹਿੰਦੂਤਵ ਦੇ ਨਾਂ ਤੇ। ਕਾਓ ਬੈਲਟ ਤੋਂ ਹੀ ਜਿਹੜਾ ਸਾਰਾ ਕੁਛ ਜਿਹੜਾ ਉਹ ਚੱਲ ਹਾਂ। ਰਿਹਾ, ਤੇ ਆਪ ਸਭ ਤੋਂ ਵੱਡੇ ਦੇਖ ਲਓ ਮਨਦੀਪ ਹੂੰ। ਐਕਸਪੋਰਟਰ ਨੇ। ਸਭ ਬੀਫ ਤੋਂ ਦੇ ਜ਼ਿਆਦਾ ਬਿਲਕੁਲ। ਬੀਫ ਦੇ ਸਭ ਤੋਂ ਵੱਡੇ ਐਕਸਪੋਰਟਰ ਨੇ, ਪਰ ਕਿਤੇ ਵੀ ਖਾਣ ਹਾਂ, ਨਹੀਂ ਦੇਣਾ ਕਿਸੇ ਨੂੰ ਜੇ ਕਿਸੇ ਦਾ ਜੀ ਬਿਲਕੁਲ, ਕਰਦਾ। ਬਗੇਸ਼ਵਰ ਧਾਮ ਵਾਲਾ ਹੁਣ ਦੇਖ ਲਓ ਆਪਣੇ ਸਾਹਮਣੇ ਹੀ ਆ। ਹਿੰਦੂ ਬਿਲਕੁਲ। ਰਾਸ਼ਟਰ ਦੇ ਲਈ ਵੀ ਜਿਹੜੀ ਪੈਦਲ ਯਾਤਰਾ ਕਰਨੀ ਆ, ਹੈ ਕੋਈ ਉਹਨੂੰ ਸਵਾਲ, ਹੈ ਕੋਈ ਉਹਨੂੰ ਕੋਈ ਗੱਲ ਕਰਦਾ ਆ? ਤੇ ਜੇ ਕੋਈ ਹੂੰ। ਸਿੱਖ ਖਾਲਿਸਤਾਨ ਦੀ ਗੱਲ ਕਰਦਾ ਆ, ਤੇ ਉਹ ਦੇਖ ਲਓ ਉਹ ਰਾਜਾ ਵੜਿੰਗ ਦਾ ਬਿਆਨ ਦੇਖ ਲਓ ਵੀ ਹਿੰਦੁਸਤਾਨ ਲੈਣਾ ਕਿ ਖਾਲਿਸਤਾਨ ਲੈਣਾ। ਉਹ ਤਰਨਤਾਰਨ ਦੀਆਂ ਚੋਣਾਂ ਦੇ ਮਾਮਲੇ 'ਚ ਜਿਹੜਾ ਉਸਦਾ ਉਸ ਤਰੀਕੇ ਦਾ ਬਿਆਨ ਆਇਆ। ਤੇ ਗੱਲ ਆਪਾਂ ਤਰਨਤਾਰਨ ਉਪ ਚੋਣ ਦੀ ਇਹ ਵੀ ਕਰ ਲੈਂਦੇ ਆ। ਅਕਾਲੀ ਦਲ ਨੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਆ, ਤੇ ਉਹਨਾਂ ਨੇ ਕਿਹਾ ਵੀ ਆਪ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਜਿਹੜੇ ਉਹਨਾਂ ਨੇ ਲਗਾਏ ਆ। 2 ਡੀਐਸਪੀ ਦਾ ਮੁੱਦਾ ਵੀ ਉਹਨਾਂ ਨੇ ਚੁੱਕਿਆ ਹੈ। ਦੇਖੋ, ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਆਪਾਂ ਨੂੰ ਪਤਾ ਹੈ ਕਿ ਬਾਈ ਇਲੈਕਸ਼ਨਸ ਦੇ ਵਿੱਚ ਜਿਹੜੀ ਮੌਕੇ ਦੀ ਹਕੂਮਤ ਹੁੰਦੀ ਹੈ ਉਹ ਇਸਤੇਮਾਲ ਕਰਦੀ ਹੈਗੀ ਆ। ਹੂੰ। ਪਰ ਆਪਾਂ ਦੇਖ ਰਹੇ ਹਾਂ ਕਿ ਸਪੈਸ਼ਲੀ ਚੋਣਾਂ ਤੋਂ ਪਹਿਲਾਂ ਹੀ 2 ਅਫਸਰ ਜਿਹੜੇ ਹੈਗੇ ਆ, ਜਗਜੀਤ ਸਿੰਘ ਅਤੇ ਸੁਖਬੀਰ ਸਿੰਘ, ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਹੈਗਾ, ਤੇ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਵੱਧ ਪਾਵਰਾਂ ਦਿੱਤੀਆਂ ਗਈਆਂ ਹੈਗੀਆਂ, ਤੇ ਉਹ ਲਗਾਤਾਰ ਉੱਥੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਵੀ ਬਿਜ਼ਨਸਮੈਨ ਵਗੈਰਾ ਕਿਸੇ ਦੂਜੀ ਪਾਰਟੀ ਨੂੰ ਸਹਾਇਤਾ ਦੇ ਰਹੇ ਨੇ ਜਾਂ ਫਿਰ ਕੋਈ ਚੰਦਾ ਦੇ ਰਹੇ ਨੇ, ਉਹਨਾਂ ਨੂੰ ਵੀ ਧਮਕਾ ਰਹੇ ਨੇ। ਤਾਂ ਮਤਲਬ ਇਹ ਦੇਖੋ ਕਿੰਨੇ ਵੱਡੇ ਲੈਵਲ ਤੇ ਦੁਰਵਰਤੋਂ ਮੌਕੇ ਦੀ ਹਕੂਮਤ ਵੱਲੋਂ ਕੀਤੀ ਜਾ ਰਹੀ ਹੈ। ਅੱਜ ਇਹ ਮੁੱਦਾ ਅਕਾਲੀ ਦਲ ਨੇ ਚੁੱਕਿਆ ਗਾ। ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਸੀਗੇ ਹਰਸ਼ਦੀਪ ਸਿੰਘ ਕਲੇਰ ਹੋਰੀ ਤੇ ਹੋਰ ਜਿਹੜੇ ਆਗੂ, ਉਹ ਕਈ ਜਾਣੇ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨੁਮਾਇੰਦੇ ਸੀ ਉਹਨਾਂ ਨੂੰ ਮਿਲ ਕੇ ਆਏ ਨੇ, ਤੇ ਆਪਣੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਉਲਟ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਲਟ ਦਰਜ ਕਰਾਈ ਹੈ। ਦੇਖੋ, ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈ। ਕੀ ਇਹਨਾਂ ਅਫਸਰਾਂ ਨੂੰ ਟਰਾਂਸਫਰ ਕੀਤਾ ਜਾਊਗਾ ਜਾਂ ਫਿਰ ਇੱਦਾਂ ਹੀ ਇਹਨਾਂ ਨੂੰ ਉੱਥੇ ਧੱਕਾ ਕਰਨ ਦਿੱਤਾ ਜਾਊਗਾ? ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ, ਜੀ ਬਿਲਕੁਲ। ਮਨਦੀਪ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।